ਰਣਜੀਤ ਸਾਗਰ ਡੈਮ ਬਣਿਆ ਜਿਹੜਾ ਕਿ ਰਾਵੀ ਦੇ ਦਰਿਆ ਤੇ ਬਣਿਆ ਤੇ ਇੰਟਰਸਟਿੰਗਲੀ ਇਹ ਕਿ ਰਾਵੀ ਬਹੁਤ ਛੋਟਾ ਦਰਿਆ ਹੈ ਕੰਪੈਰੀਟਿਵਲੀ ਬਾਕੀ ਪੰਜਾਬ ਦੇ ਦਰਿਆਵਾਂ ਨਾਲੋਂ ਬਹੁਤ ਛੋਟਾ ਹੈ। ਰਾਵੀ ਸਿਰਫ 6.5 ਮਿਲੀਅਨ ਏਕੜ ਫੁੱਟ ਦਾ ਦਰਿਆ ਹੈ। ਚਨਾਬ 23 ਮਿਲੀਅਨ ਏਕੜ ਫੁੱਟ ਦਾ ਹੈ, ਜੇਲ੍ਹ 23-24 ਮਿਲੀਅਨ ਏਕੜ ਫੁੱਟ ਦਾ ਹੈ, ਜਿਹੜਾ ਸਿੰਧ ਉਹ 90 ਮਿਲੀਅਨ ਏਕੜ ਫੁੱਟ ਦਾ ਦਰਿਆ। ਸੋ ਸਾਈਜ਼ ਦੇਖੋ ਕਿ ਰਾਵੀ ਦਾ ਬਹੁਤ ਛੋਟਾ ਹੈ, ਪਰ ਉਹਦਾ ਲੇਕ ਵੀ ਬਹੁਤ ਛੋਟਾ ਹੈ, 3.5 ਮਿਲੀਅਨ ਏਕੜ ਫੁੱਟ ਦਾ ਹੈ। ਪਰ ਜਿਹੜੇ ਸਪਿਲਵੇ ਰੱਖੇ ਗਏ, ਜਿਹੜੇ ਤੇ ਗੇਟ ਜਦੋਂ ਖੋਲਦੇ ਆ ਤਾਂ ਉਹ 8 ਲੱਖ ਮਿਲੀਅਨ ਔਰ 8 ਲੱਖ ਕਿਊਸੈਕ ਪਾਣੀ ਛੱਡ ਸਕਦੇ। ਸੋ ਅਚਾਨਕ ਤੁਸੀਂ ਉਹਨੂੰ ਫਲੱਡ ਕਰ ਦੋਗੇ ਇੱਕਦਮ, ਤੇ ਉਹ ਫਲੱਡਿੰਗ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਤਾਂ ਡੋਬਦੀ ਆ, ਪਰ ਜੇ ਸਾਰੀ ਫਲੱਡਿੰਗ ਹੋ ਜੇ ਤਾਂ ਸਾਡਾ ਦੁਆਬਾ ਤੇ ਸਾਡਾ ਮਾਝਾ ਮੇਰਾ ਖਿਆਲ ਐਗਜ਼ਿਸਟ ਹੀ ਨਹੀਂ ਕਰੂਗਾ। ਕਈ ਹੋ ਜਾਂਦਾ ਨਾ ਕਿ ਆਪਾਂ ਡੁੱਬ ਜਾਾਂਗੇ, ਆਪਾਂ ਕਿਸ਼ਤੀਆਂ ਨਾਲ ਨਿਕਲ ਜਾਾਂਗੇ, ਇਹ ਜੀ ਗੱਲ ਵੀ ਨਹੀਂ ਸ਼ਾਇਦ ਹੋਊਗੀ, ਆਪਾਂ ਬਿਲਕੁਲ ਵਾਸ਼ ਅਵੇ ਹੋ ਜਾਵਾਂਗੇ। ਤੇ ਇਹ ਇੱਕ ਦਿਨ ਵਾਸਤੇ ਨਹੀਂ, ਇਹ ਪਾਣੀ ਲਗਾਤਾਰ 20-25 ਦਿਨ ਛੱਡਿਆ ਜਾ ਸਕਦਾ ਹੈ, ਇੰਨੀ ਸਟੋਰੇਜ ਕੈਪੈਸਿਟੀ। ਜੇ ਹੁਣ ਉਹ ਇਹ ਸੋਚ ਲੈਣ ਕਿ ਅਸੀਂ ਇਹ ਸੈਕਰੀਫਾਈਸ ਕਰ ਦਿੰਦੇ ਆ ਧਰਤੀ, ਜਾਂ ਇਹ ਲੋਕਾਂ ਨੂੰ ਸਾਫ਼ ਹੀ ਕਰ ਦਿੰਦੇ ਆ, ਇਹਦੇ ਨਾਲ ਸਾਡੇ ਟਵਿਨ ਪਰਪਸ ਹੱਲ ਹੁੰਦੇ ਆ। ਇੱਕ ਤਾਂ ਜਿਹੜੀ ਇੱਥੇ ਦੇ ਲੋਕ ਸਾਡੇ ਅਗੇਂਸਟ ਚੱਲਦੇ ਆ ਜਾਂ ਸਾਨੂੰ ਨਹੀਂ ਮੰਨਦੇ, ਉਸ ਤਰ੍ਹਾਂ ਸਾਡੀ ਪ੍ਰਭੂ ਸੱਤਾ ਨੂੰ ਉਸ ਤਰੀਕੇ ਨਾਲ ਨਹੀਂ ਮੰਨ ਰਹੇ, ਤਾਂ ਇੱਕ ਤਾਂ ਉਹ ਸਾਫ਼ ਹੋ ਜਾਣਗੇ। ਇੱਕ ਪਾਕਿਸਤਾਨੀ ਅਟੈਕ ਨੂੰ ਅਸੀਂ ਬਚਾਉਣੇ ਆ, ਸਾਨੂੰ ਇੱਥੇ ਡਿਫੈਂਸ ਹੀ ਨਹੀਂ ਕਰਨ ਦੀ ਲੋੜ, ਫੌਜ ਸਾਡੀ ਇੱਥੇ ਫ੍ਰੀ ਰਹੂਗੀ, ਤਾਂ ਆਪਾਂ ਇਹ ਸਮਝ ਲਓ ਕਿ ਆਪਾਂ ਉਸ ਬੰਬ ਤੇ ਬੈਠੇ ਆ ਜਿਹੜਾ ਕਿ ਆਪਾਂ ਨੂੰ ਕਿਸੇ ਸਮੇਂ ਵੀ ਸਾਫ਼ ਕਰ ਸਕਦਾ। 3 ਲੱਖ ਕਿਊਸੈਕ ਪਾਣੀ ਜਦੋਂ ਛੁੱਟਦਾ ਹੈ ਇੱਕ ਏਰੀਏ ਦੇ ਵਿੱਚ, ਤੇ ਸਿਰਫ 7-8 ਦਿਨ ਹੀ ਚੱਲਿਆ ਹੈ, ਤਾਂ ਉਹਨੇ ਕਿਸ ਤਰੀਕੇ ਦੀ ਸੁਲਤਾਨਪੁਰ ਲੋਧੀ ਚ ਹਰੀਕੇ ਦੇ ਆਸੇ-ਪਾਸੇ ਤੇ ਫਾਜ਼ਿਲਕਾ ਦੇ ਆਸੇ-ਪਾਸੇ ਤਬਾਹੀ ਕੀਤੀ। ਹੁਣ ਇਹ ਸੋਚੋ ਕਿ ਜੇ ਸਾਰਾ ਕੁਝ ਇੱਕਦਮ ਛੱਡਿਆ ਹੋਇਆ ਹੋਵੇ ਤੇ ਮਹੀਨਾ ਚੱਲਦਾ ਰਹੇ ਤਾਂ ਆਪਾਂ ਆਪਣੀ ਕੀ ਹਾਲਤ ਹੋ, ਕੀ ਆਪਾਂ ਸਸਟੇਨ ਕਰ ਸਕਾਂਗੇ। ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਮੁੱਦੇ ਸਾਰੇ ਇੰਪੋਰਟੈਂਟ ਆ, ਪਰ ਹਰ ਪੱਖ ਨੂੰ ਹਰ ਜਿਹੜਾ ਉਸ ਤੇ ਐਕਸਪਰਟ ਆ ਉਹੀ ਬੋਲਿਓ ਬਿਹਤਰ ਹੁੰਦਾ। ਪਰ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਉਹ ਪਾਣੀਆਂ ਦੇ ਫਲੱਡ ਬਾਰੇ ਗੱਲ ਸਾਂਝੀ ਕਰਨੀ ਆ ਕਿ ਇਹ ਪਾਣੀਆਂ ਦਾ ਮਸਲਾ ਕੀ ਆ ਤੇ ਕਿਵੇਂ ਇਹਨੂੰ ਵੈਪਨਾਈਜ਼ ਕੀਤਾ ਜਾ ਰਿਹਾ। ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਨਰਲ KJ ਸਿੰਘ ਨੇ ਇੱਕ ਇੰਟਰਵਿਊ ਦਿੱਤਾ 4-5 ਮਹੀਨੇ ਪਹਿਲਾਂ, ਜਿੱਥੇ ਉਹਨਾਂ ਨੇ ਇਹ ਗੱਲ ਆਖੀ ਕਿ ਅਸੀਂ ਜਿਹੜਾ ਪਾਕਿਸਤਾਨ ਦੇ ਅਗੇਂਸਟ ਜਿਹੜਾ ਪਾਣੀ ਆ ਇੰਡਸ ਵਾਟਰ ਟ੍ਰੀਟੀ ਤੋਂ ਬਾਅਦ ਉਹਨੂੰ ਇੱਕ ਵੈਪਨ ਦੇ ਤੌਰ ਤੇ ਵਰਤਾਂਗੇ। ਹਾਲਾਂਕਿ ਉਹ ਬਹੁਤ ਹੀ, ਜੇ ਸਿੱਖ ਸਮਾਜ ਦੇ ਹਿਸਾਬ ਨਾਲ ਜਾਂ ਸਿੱਖ ਰਵਾਇਤ ਜਾਂ ਸਿੱਖਾਂ ਗੁਰੂਆਂ ਦੇ ਟੀਚਿੰਗਸ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤ ਹੀ ਘਿਨਾਉਣੀ ਸਟੇਟਮੈਂਟ ਸੀ ਕਿਸੇ ਸਿੱਖ ਕੋਲੋਂ ਆਵੇ, ਤੇ ਜੇ ਵੈਸਟਰਨ ਸਿਸਟਮ ਦੇ ਹਿਸਾਬ ਨਾਲ ਵੇਖੀਏ ਤਾਂ ਵੀ ਬਹੁਤ ਮਾੜੀ ਆ ਕਿ ਕਿਸੇ ਪੋਪੂਲੇਸ਼ਨ ਨੂੰ ਕਿਵੇਂ ਟਾਰਗੇਟ ਕੀਤਾ ਜਾਵੇ। ਚਲੋ ਆਪਾਂ ਉਸ ਪੱਖ ਨੂੰ ਨਹੀਂ ਲੈਂਦੇ, ਮੈਂ ਅੰਕੜਿਆਂ ਤੇ ਰਹੂੰਗਾ ਤਾਂ ਕਿ ਆਪਾਂ ਕੁਝ ਇੱਥੋਂ ਪ੍ਰੂਵ ਕਰ ਸਕੀਏ, ਬਿਕੋਜ਼ ਆਪਾਂ ਸਾਰੇ ਉਸ ਵਰਗ ਦੇ ਇੱਥੇ ਲੋਕ ਬੈਠੇ ਆ ਜਿਹੜੇ ਸਮਝਦੇ ਆ, ਸਮਝਣਾ ਚਾਹੁੰਦੇ ਆ ਤੇ ਅੱਗੇ ਉਹਦਾ ਕੋਈ ਐਕਸ਼ਨੇਬਲ ਪੁਆਇੰਟ ਕੱਢਣਾ ਚਾਹੁੰਦੇ ਆ। ਜਿਹੜਾ ਅੱਗੇ ਜੇ ਉਸੇ ਇੰਟਰਵਿਊ ਨੂੰ ਸੁਣੀਏ ਤਾਂ ਜਨਰਲ ਸਾਹਿਬ ਕਹਿੰਦੇ ਆ ਕਿ ਵੀ ਮੈਂ ਉਸ ਪ੍ਰੋਜੈਕਟ ਦਾ ਹਿੱਸਾ ਜਿਹੜੇ ਨੇ ਇਹ ਕਰਨਾ। ਸੋ ਨੈਚੁਰਲੀ ਕੋਈ ਉਹਨਾਂ ਦਾ ਰੈਟਰਿਕ ਨਹੀਂ ਸੀਗਾ ਜਾਂ ਅਚਾਨਕ ਉਹਨਾਂ ਦੇ ਮਨ 'ਚ ਨਹੀਂ ਇਹ ਗੱਲ ਆਈ ਸੀ, ਇਹ ਇੱਕ ਪੂਰਾ ਪ੍ਰੋਜੈਕਟ ਚੱਲ ਰਿਹਾ, ਇੱਕ ਇਹ ਪ੍ਰੋਜੈਕਟ ਆ ਜਿਹਨੇ ਇਹ ਚੀਜ਼ ਨੂੰ ਲਾਗੂ ਕਰਨਾ ਹੈ। ਪਰ ਕੀ ਇਹ ਪ੍ਰੋਜੈਕਟ ਹੁਣ ਚੱਲ ਰਿਹਾ, ਕੀ ਇਹ ਪ੍ਰੋਜੈਕਟ ਕੋਈ ਪਹਿਲਾਂ ਨਹੀਂ ਚੱਲਿਆ ਸੀ, ਕੀ ਇਹ ਇੰਡਸ ਵਾਟਰ ਟ੍ਰੀਟੀ ਤੋਂ ਬਾਅਦ ਚੱਲ ਰਿਹਾ, ਤਾਂ ਮੈਂ ਉਹਦੇ ਤੁਹਾਡੇ ਨਾਲ ਕੁਛ ਅੰਕੜੇ ਸਾਂਝੇ ਕਰਨਾ ਚਾਹੁੰਦਾ। ਅੱਜ ਦੀ ਡੇਟ 'ਚ ਜੇਹਲਮ ਜਾਂ ਚਨਾਬ ਜਿਹੜੇ ਕਿ ਹੁਣ ਇੰਡਸ ਵਾਟਰ ਟ੍ਰੀਟੀ ਤੋਂ ਬਾਅਦ ਜਿੱਥੇ ਸਸਪੈਂਡ ਕਰਨ ਤੋਂ ਬਾਅਦ ਜਿੱਥੇ ਡੈਮਸ ਕੰਸਟਰਕਟ ਕੀਤੇ ਜਾ ਸਕਦੇ ਆ, ਉਹਦੇ ਉੱਤੇ ਜੇ ਕਿਸੇ ਤਰੀਕੇ ਦਾ ਵੀ ਪ੍ਰੋਜੈਕਟ ਕਰਨਾ ਹੋਵੇ ਇਸ ਢੰਗ ਦਾ ਤਾਂ 20-25-30 ਸਾਲ ਦਾ ਸਮਾਂ ਚਾਹੀਦਾ। ਪਰ ਇਹ ਚੀਜ਼ ਜੇ ਅਸੀਂ ਆਪਣੇ ਪੁਰਾਣੇ ਜਿਹੜੇ ਪੰਜਾਬ ਦੇ ਉੱਤੇ ਰਿਵਰਸ ਪੰਜਾਬ 'ਚੋਂ ਫਲੋ ਕਰਦੇ, ਜਿਹੜੇ ਕਿ ਇੰਡਸ ਵਾਟਰ ਟ੍ਰੀਟੀ ਦੇ ਈਸਟਰਨ ਰਿਵਰ ਸੀਗੇ ਜਾਂ ਪੂਰਬ ਵਾਲੇ ਪਾਸੇ ਦੇ ਦਰਿਆ ਸੀ ਜਿਹੜੇ ਪੰਜਾਬ 'ਚੋਂ ਫਲੋ ਕਰਦੇ ਸੀ, ਉਹਦੇ ਵਿੱਚ ਇਹ ਪ੍ਰੋਜੈਕਟ ਜੇ ਤੁਸੀਂ ਅੰਕੜੇ ਚੱਕੋ ਜਾਂ ਫਿਗਰਸ ਲਾਓ ਤਾਂ ਉਹ ਬਹੁਤ ਪਹਿਲਾਂ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ। 1965 ਦੀ ਜਦੋਂ ਜੰਗ ਹੋਈ ਤਾਂ ਇੱਕ ਬਹੁਤ ਮਸ਼ਹੂਰ ਗੱਲ ਆ ਜਿਹੜੀ ਆਪਾਂ ਨੂੰ ਪਤਾ ਹੈ ਕਿ ਵੀ ਇੱਕ ਡਿਸੀਜਨ ਹੋਇਆ ਸੀਗਾ, ਜਨਰਲ ਚੌਧਰੀ ਸੀਗੇ, ਉਹਨਾਂ ਨੇ ਇੱਕ ਫੈਸਲਾ ਕੀਤਾ ਸੀਗਾ ਕਿ ਵੀ ਤੁਸੀਂ ਮਾਝਾ ਛੱਡ ਕੇ ਤੇ ਬਿਆਸ ਦੇ ਪੁਲ ਤੇ ਆ ਜਾਓ, ਇੱਥੋਂ ਡਿਫੈਂਡ ਕਰੋ ਇਸ ਟੈਰੀਟਰੀ। ਉਹਦਾ ਕਾਰਨ ਇਹ ਸੀਗਾ ਕਿ ਉਹ ਇਹ ਸਮਝਦੇ ਸੀਗੇ ਕਿ ਵੀ ਇੱਕ ਪਾਸੇ ਰਾਵੀ ਜਿਹੜੀ ਫਲੋ ਕਰਦੀ ਆ, ਇੱਕ ਅਗਾਂਹ ਰਾਜਸਥਾਨ ਕਨਾਲ ਆ ਜਾਂਦੀ ਆ, ਦਰਿਆ ਸਤਲੁਜ ਆ ਜਾਂਦਾ, ਤਾਂ ਵੀ ਆਪਾਂ ਜਿਹੜੀ ਡਿਫੈਂਡੇਬਲ ਟੈਰੀਟਰੀ ਆ ਉਹ ਬਿਆਸ ਤੇ ਰੱਖੀਏ। ਤੇ ਪਾਕਿਸਤਾਨ ਦਾ ਵੀ ਜਿਹੜਾ ਅਟੈਕ ਆ ਰਿਹਾ ਸੀ ਉਹ ਖੇਮਕਰਨ ਸੈਕਟਰ 'ਚ ਆ ਰਿਹਾ ਸੀ, ਉਹ ਇੱਕ ਏਰੀਆ ਬਣਦਾ ਜਿਹੜਾ ਕਿ ਸਮਝੋ ਹਰੀਕੇ ਤੋਂ ਥੋੜਾ ਜਿਹਾ
ਪਾਕਿਸਤਾਨ ਵਾਲੀ ਸਾਈਡ ਤੋਂ ਜਦੋਂ ਸੈਦਰਾਬਾਦ ਜਾਂ ਉੱਥੋਂ ਲੈ ਕੇ ਅੰਮ੍ਰਿਤਸਰ ਤੱਕ ਦਾ 60-70 ਕਿਲੋਮੀਟਰ ਦਾ ਏਰੀਆ, ਜਿਹਦੇ ਵਿੱਚੋਂ ਖੇਮ ਕਰਨ ਵਾਲਾ ਏਰੀਆ ਜਿੱਥੋਂ ਉਹ ਅਟੈਕ ਆ ਰਿਹਾ ਸੀ। ਪਰ ਉਸ ਸਮੇਂ ਦੇ ਫੌਜੀ ਜਰਨੈਲ ਸੀਗੇ, ਜਨਰਲ ਬਖਸ਼ ਸੀਗੇ ਜਾਂ ਜਨਰਲ ਜੋਗਿੰਦਰ ਸਿੰਘ ਹਰੇ ਸੀਗੇ, ਉਹਨਾਂ ਨੇ ਉਸ ਗੱਲ ਨੂੰ ਨਹੀਂ ਮੰਨਿਆ ਤੇ ਉਹ ਸੈਦਰਾਬਾਦ ਜਾਂ ਖੇਮ ਕਰਨ ਦੇ ਏਰੀਏ 'ਚੋਂ ਡਿਫੈਂਸ ਨੂੰ ਕ੍ਰੀਏਟ ਕੀਤਾ। ਹਾਲਾਂਕਿ ਉਹ ਅਸਲ ਉੱਤਰ ਦੀ ਲੜਾਈ ਦੇ ਵਿੱਚ ਇੱਕ ਪਰਮਵੀਰ ਚੱਕਰ ਵੀ ਮਿਲਿਆ ਇੱਕ ਗਨਰ ਨੂੰ, ਪਰ ਅਸਲ ਜਿਹੜੀ ਉਹਦੇ ਜੇਤੂ ਸੀਗੇ ਜਾਂ ਜਿਨ੍ਹਾਂ ਨੇ ਉਸ ਅਟੈਕ ਨੂੰ ਰੋਕਿਆ ਉਹ ਪੰਜਾਬ ਦੇ ਕਿਸਾਨ ਸੀਗੇ। ਉਹਨਾਂ ਨੇ ਉਸ ਏਰੀਆ ਦੇ ਵਿੱਚ ਫਸਲ ਬੀਜਣ ਤੋਂ ਪਹਿਲਾਂ ਪਾਣੀ ਫਲੱਡ ਕੀਤਾ ਗਿਆ ਸੀਗਾ, ਟੈਂਕਸ ਉੱਥੇ ਆ ਕੇ ਫਸਣੇ ਸ਼ੁਰੂ ਹੋ ਗਏ ਤੇ ਉਹ ਉੱਥੇ ਟਾਰਗੇਟਸ ਬਣ ਗਏ। ਉਹਦੇ ਤੋਂ ਆਪਾਂ ਕੋਈ ਲਰਨਿੰਗ ਲਈ ਜਾਂ ਨਹੀਂ ਲਈ, ਪਰ ਇੰਡੀਅਨ ਆਰਮੀ ਨੇ ਬਹੁਤ ਲਰਨਿੰਗਸ ਲਈਆਂ ਉਹਦੇ ਤੋਂ ਕਿ ਜੇ ਇਸ ਏਰੀਆ ਨੂੰ ਫਲੱਡ ਕਰ ਦਿੱਤਾ ਜਾਵੇ ਸਾਰੇ ਨੂੰ, ਤਾਂ ਜਿਹੜਾ ਕੈਵਲਰੀ ਅਟੈਕ ਆ ਪਾਕਿਸਤਾਨ ਦਾ ਉਹ ਰੋਕਿਆ ਜਾ ਸਕਦਾ। ਉਹਦੇ 'ਚ ਹੁਣ ਤੁਸੀਂ ਵੇਖੋ ਕਿ ਉਹ ਤੋਂ ਬਾਅਦ ਪਹਿਲਾਂ ਆਪਣੇ ਜਿਹੜਾ ਡੈਮ ਬਣਿਆ ਸੀ ਉਹ ਭਾਖੜਾ ਡੈਮ ਬਣਿਆ, ਜਿਹੜਾ ਕਿ ਇਸ ਜੰਗ ਤੋਂ ਬਹੁਤ ਪਹਿਲਾਂ ਬਣਿਆ, ਅਰਾਊਂਡ 47-48 ਉਹ ਪਲਾਨ ਹੋਣਾ ਸ਼ੁਰੂ ਹੋ ਗਿਆ ਸੀਗਾ। ਉਹਦਾ ਮੇਨ ਮਕਸਦ ਸੀਗਾ ਕਿ ਸਟੋਰੇਜ ਵਾਟਰ ਨੂੰ ਕਿਵੇਂ ਵਰਤਿਆ ਜਾ ਸਕੇ। ਉਹ ਪੰਜਾਬ ਵਾਸਤੇ ਕੋਈ ਉਹਦਾ ਫਾਇਦਾ ਨਹੀਂ ਸੀ, ਮੌਜੂਦਾ ਪੰਜਾਬ ਵਾਸਤੇ ਉਹ ਹਰਿਆਣੇ 'ਚ ਕਿਵੇਂ ਸਟੋਰੇਜ ਵਾਟਰ ਵਰਤਿਆ ਜਾ ਸਕਦਾ ਜਾਂ ਰਾਜਸਥਾਨ 'ਚ ਕਿਵੇਂ ਵਰਤਿਆ ਜਾ ਸਕਦਾ, ਉਹਦੇ ਵਾਸਤੇ ਸੀਗਾ। ਜੇ ਉਹਦੀ ਕੈਪੈਸਿਟੀ ਵੇਖੋ ਤੁਸੀਂ ਉਸ ਗੋਬਿੰਦ ਸਾਗਰ ਲੇਕ ਦੀ, ਤਾਂ ਉਹ ਤਕਰੀਬਨ 7.5 ਮਿਲੀਅਨ ਏਕੜ ਫੁੱਟ ਕੈਪੈਸਿਟੀ ਕਹੀ ਜਾਂਦੀ ਹੈ। ਹਾਲਾਂਕਿ ਸਿਲਟਿੰਗ ਹੋਣ ਕਰਕੇ ਹੁਣ ਬਹੁਤ ਘੱਟ ਗਈ ਹੈਗੀ। ਉਹਦਾ ਜਿਹੜੇ ਇਸੇ ਤਰ੍ਹਾਂ ਇੱਕ ਅਗਾਂਹ ਇਹ ਡੈਮ ਪਹਿਲਾਂ ਬਣਿਆ, ਇਹਦੇ ਜਿਹੜੇ ਸਪਿਲਵੇਜ਼ ਹੈਗੇ ਆ, ਜਿਹੜੇ ਜਿੱਥੋਂ ਪਾਣੀ ਛੱਡਿਆ ਜਾ ਸਕਦਾ, ਜੇ ਉਹਦੇ ਵਿੱਚ ਮੈਕਸਿਮਮ ਪਾਣੀ ਆਪਾਂ ਛੱਡੀਏ ਤਾਂ ਤਕਰੀਬਨ 2 ਲੱਖ ਕਿਊਸੈਕ ਪਾਣੀ ਇੱਕ ਮੌਕੇ ਤੇ ਛੱਡਿਆ ਜਾ ਸਕਦਾ ਹੈ। ਤੇ ਸਤਲੁਜ ਦੇ ਜਿਹੜੇ ਨੰਗਲ ਤੇ ਹੋਰ ਐਸੋਸੀਏਟਿਡ ਦੇ ਨਾਲ ਹਾਈਡਲਸ ਹੈਗੇ ਆ, ਉਹਦੇ ਤੋਂ ਲੱਖ ਕਿਊਸੈਕ ਹੋਰ ਛੱਡਿਆ ਜਾ ਸਕਦਾ ਹੈ। ਸੋ 3 ਲੱਖ ਕਿਊਸੈਕ ਪਾਣੀ ਇੱਕੋ ਟਾਈਮ ਤੇ ਛੱਡਿਆ ਜਾ ਸਕਦਾ ਹੈ। ਤੇ ਜੇ ਉਹ ਛੱਡ ਦਈਏ ਤਾਂ ਉਹਨਾਂ ਕੁ ਪਾਣੀ ਬਣਦਾ ਜਿੰਨਾ ਕੁ ਹੁਣ ਦਰਿਆਵਾਂ 'ਚ ਆਇਆ, ਜਿਹੜਾ ਆਪਾਂ ਹੁਣ ਹੜ੍ਹ ਵੇਖੇ ਆ ਉਹਨਾਂ ਕੁ ਆਇਆ। ਸੋ ਪ੍ਰਾਈਮੈਰਲੀ ਉਹ ਜਿਹੜਾ ਤੁਸੀਂ ਬਣਦਾ ਉਹਦੇ ਵਿਚਾਲੇ ਰਹਿ ਕੇ ਉਹ ਨਿਕਲ ਜਾਂਦਾ ਲਾਰਜਲੀ, ਜੇ ਕਿ ਬਰਾਜਸ ਬੰਦ ਨਾ ਹੋਣ। ਇਸੇ ਤਰੀਕੇ ਨਾਲ ਜਿਹੜਾ ਅਗਲਾ ਡੈਮ ਬਣੇ ਤੋਂ ਉਹ ਬਣੇ ਆ 65 ਦੀ ਜੰਗ ਤੋਂ ਬਾਅਦ ਬਣਨੇ ਸ਼ੁਰੂ ਹੋਏ। ਉਹਨਾਂ ਦੋਨਾਂ ਡੈਮਸ ਦੇ ਵਿੱਚ ਖਾਸ ਉਹ ਤੋਂ ਬਾਅਦ ਜਿਹੜਾ ਡੈਮ ਬਣਿਆ ਉਹ ਪੌਂਗ ਡੈਮ ਬਣਿਆ, ਜਿਹੜਾ ਬਿਆਸ ਦਰਿਆ ਤੇ ਬਣਿਆ। ਉਹਦਾ ਜਿਹੜਾ ਆਪਣਾ ਰੈਜ਼ਰਵੋਇਰ ਹੈਗਾ, ਇਹਨੂੰ ਰਾਣਾ ਪ੍ਰਤਾਪ ਰੈਜ਼ਰਵੋਇਰ ਕਹਿੰਦੇ ਆਪਾਂ, ਉਹ ਵੀ ਤਕਰੀਬਨ 6.5-7 ਮਿਲੀਅਨ ਏਕੜ ਫੁੱਟ ਦਾ ਰੈਜ਼ਰਵੋਇਰ ਆ। ਉਹ ਰੈਜ਼ਰਵੋਇਰ ਜਿਹੜਾ ਹੈਗਾ ਉਹਦਾ ਜਿਹੜਾ ਸਪਿਲਵੇ ਆ ਉਹ 5 ਲੱਖ 6 ਲੱਖ ਕਿਊਸੈਕ ਦੇ ਵਿਚਾਲੇ ਕਿਤੇ ਰੱਖਿਆ ਹੈ। 5 ਲੱਖ ਕਿਊਸੈਕ ਛੱਡ ਸਕਦੇ ਆ। ਸੋ ਉਹ ਦਰਿਆ ਜਦੋਂ ਛੁੱਟੂਗਾ ਤਾਂ ਉਹ ਆਪਣੇ ਦੁਆਬੇ ਨੂੰ ਤੇ ਆਪਣੇ ਮਾਝੇ ਨੂੰ ਕਾਫੀ ਫਲੱਡ ਕਰਦਾ ਹੋਇਆ। ਜਦੋਂ ਹਰੀਕੇ ਇਕੱਠਾ ਹੋਊਗਾ ਤਾਂ ਉਹ ਅਗਲਾ ਹਿੱਸਾ ਸਾਰਾ ਹੀ ਫਲੱਡ ਕਰ ਦੂਗਾ ਜੇ ਦੋਨੇ ਇਕੱਠੇ ਛੁੱਟ ਜਾਣਗੇ, ਜੇ ਦੋਨੇ ਸਪਿਲਵੇਜ਼ ਖੋਲ ਦਿੱਤੇ ਜਾਣ। ਤੇ ਉਦੋਂ ਅਗਲਾ ਦਰਿਆ ਜਿਹੜਾ ਹੈ ਉਹ 84 ਤੋਂ ਬਾਅਦ ਬਣਿਆ। ਤੁਸੀਂ ਇੱਕ ਇਹ ਵੀ ਨੋਟ ਕਰੋ, ਜਿਹੜਾ ਰਣਜੀਤ ਸਾਗਰ ਡੈਮ ਬਣਿਆ, ਜਿਹੜਾ ਕਿ ਰਾਵੀ ਦੇ ਦਰਿਆ ਤੇ ਬਣਿਆ। ਤੇ ਇੰਟਰਸਟਿੰਗਲੀ ਇਹ ਕਿ ਰਾਵੀ ਬਹੁਤ ਛੋਟਾ ਦਰਿਆ ਹੈ ਕੰਪੈਰੀਟਿਵਲੀ ਬਾਕੀ ਪੰਜਾਬ ਦੇ ਦਰਿਆਵਾਂ ਨਾਲੋਂ ਬਹੁਤ ਛੋਟਾ ਹੈ। ਜਿਹੜੇ ਬਾਕੀ ਦਰਿਆਵਾਂ ਦੇ ਤੁਹਾਨੂੰ ਫਿਗਰਸ ਸਾਂਝੇ ਕਰਦਾ ਕਿ ਵੀ ਜਿਹੜਾ ਸਤਲੁਜ ਆ ਉਹ 12 ਤੋਂ 13 ਮਿਲੀਅਨ ਏਕੜ ਫੁੱਟ ਦਾ ਹੈ, ਜਿਹੜਾ ਬਿਆਸ ਆ ਉਹ ਫਿਰ 11-12-13 ਮਿਲੀਅਨ ਏਕੜ ਫੁੱਟ ਦਾ ਹੈ, ਰਾਵੀ ਸਿਰਫ 6.5 ਮਿਲੀਅਨ ਏਕੜ ਫੁੱਟ ਦਾ ਦਰਿਆ ਹੈ, ਚਨਾਰ 23 ਮਿਲੀਅਨ ਏਕੜ ਫੁੱਟ ਦਾ ਹੈ, ਜੇਲਮ 23-24 ਮਿਲੀਅਨ ਏਕੜ ਫੁੱਟ ਦਾ ਹੈ, ਜਿਹੜਾ ਸਿੰਧ ਉਹ 90 ਮਿਲੀਅਨ ਏਕੜ ਫੁੱਟ ਦਾ ਦਰਿਆ। ਸੋ ਸਾਈਜ਼ ਵੇਖੋ ਕਿ ਰਾਵੀ ਦਾ ਬਹੁਤ ਛੋਟਾ ਹੈ, ਪਰ ਉਹਦਾ ਲੇਕ ਵੀ ਬਹੁਤ ਛੋਟਾ ਹੈ, 3.5 ਮਿਲੀਅਨ ਏਕੜ ਫੁੱਟ ਦਾ ਹੈ। ਪਰ ਜਿਹੜੇ ਸਪਿਲਵੇ ਰੱਖੇ ਗਏ, ਜਿਹੜੇ ਤੇ ਗੇਟ ਜਦੋਂ ਖੋਲਦੇ ਆ ਤਾਂ ਉਹ 8 ਲੱਖ ਮਿਲੀਅਨ ਔਰ 8 ਲੱਖ ਕਿਊਸੈਕ ਪਾਣੀ ਛੱਡ ਸਕਦੇ। ਸੋ ਅਚਾਨਕ ਤੁਸੀਂ ਉਹਨੂੰ ਫਲੱਡ ਕਰ ਦੋਗੇ ਇੱਕਦਮ, ਤੇ ਉਹ ਫਲੱਡਿੰਗ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਤਾਂ ਡੋਬਦੀ ਆ। ਪਰ ਜੇ ਸਾਰੀ ਫਲੱਡਿੰਗ ਹੋ ਜੇ ਤਾਂ ਸਾਡਾ ਦੁਆਬਾ ਤੇ ਸਾਡਾ ਮਾਝਾ ਮੇਰਾ ਖਿਆਲ ਐਗਜ਼ਿਸਟ ਹੀ ਨਹੀਂ ਕਰੂਗਾ। ਮਤਲਬ ਇੱਕ ਹੋ ਜਾਂਦਾ ਨਾ ਕਿ ਇੱਕ ਤਾਂ ਆਪਾਂ ਆਪਾਂ ਡੁੱਬ ਜਾਾਂਗੇ, ਆਪਾਂ ਕਿਸ਼ਤੀਆਂ ਨਾਲ ਨਿਕਲ ਜਾਾਂਗੇ, ਇਹ ਜੀ ਗੱਲ ਵੀ ਨਹੀਂ ਸ਼ਾਇਦ ਹੋਊਗੀ, ਆਪਾਂ ਬਿਲਕੁਲ ਵਾਸ਼ ਅਵੇ ਹੋ ਜਾਵਾਂਗੇ। ਤੇ ਇਹ ਇੱਕ ਦਿਨ ਵਾਸਤੇ ਨਹੀਂ, ਇਹ ਪਾਣੀ ਲਗਾਤਾਰ 20-25 ਦਿਨ ਛੱਡਿਆ ਜਾ ਸਕਦਾ ਹੈ। ਇੰਨੀ ਸਟੋਰੇਜ ਕੈਪੈਸਿਟੀ ਆ ਕਿ ਇੰਨੀ ਕੁਆਂਟਿਟੀ ਦਾ ਪਾਣੀ ਜਾਂ ਇਹਦੀ ਅੱਧੀ ਕੁਆਂਟਿਟੀ ਦਾ ਪਾਣੀ ਮਹੀਨਾ ਡੇਢ ਮਹੀਨਾ ਛੱਡ ਸਕਦੇ ਆਪਣੇ। ਸੋ ਜਿੱਥੇ ਉਹ ਸੋਚ ਨਾਲ ਜਾਂ ਹੋ ਸਕਦਾ ਆਪਦੇ ਆਪ ਨੂੰ ਬਚਾਉਣ ਵਾਸਤੇ, ਜਿਵੇਂ ਉਹਨਾਂ ਨੇ 65 ਦੇ ਵਿੱਚ ਸੋਚਿਆ ਸੀ ਅਸੀਂ ਪਿੱਛੇ ਹਟ ਜਾਈਏ ਤੇ ਆਪਣਾ ਦਰਦ ਨਹੀਂ ਸਮਝਿਆ ਸੀ, ਉਹ ਤਾਂ
ਬਾਈ ਚਾਂਸ 2 ਸਿੱਖ ਜਰਨੈਲ ਸੀ ਉੱਥੇ, ਜੇ ਕੋਈ ਹੋਰ ਕਮਾਂਡਰ ਹੁੰਦਾ ਸ਼ਾਇਦ ਸੋਚ ਲੈਂਦਾ ਵਾਪਸ ਪਿਛਾਂਹ ਹਟਣ ਦੀ। ਤਾਂ ਜੇ ਹੁਣ ਉਹ ਇਹ ਸੋਚ ਲੈਣ ਕਿ ਅਸੀਂ ਇਹ ਸੈਕਰੀਫਾਈਸ ਕਰ ਦਿੰਦੇ ਹਾਂ ਧਰਤੀ, ਜਾਂ ਇਹ ਲੋਕਾਂ ਨੂੰ ਸਾਫ਼ ਹੀ ਕਰ ਦਿੰਦੇ ਹਾਂ, ਇਹਦੇ ਨਾਲ ਸਾਡੇ ਟਵਿਨ ਪਰਪਸ ਹੱਲ ਹੁੰਦੇ ਆ ਕਿ ਇੱਕ ਤਾਂ ਜਿਹੜੀ ਇੱਥੇ ਦੇ ਲੋਕ ਸਾਡੇ ਅਗੇਂਸਟ ਚੱਲਦੇ ਆ ਜਾਂ ਸਾਨੂੰ ਨਹੀਂ ਮੰਨਦੇ ਉਸ ਤਰ੍ਹਾਂ, ਸਾਡੀ ਪ੍ਰਭੂ ਸੱਤਾ ਨੂੰ ਉਸ ਤਰੀਕੇ ਨਾਲ ਨਹੀਂ ਮੰਨ ਰਹੇ, ਤਾਂ ਇੱਕ ਤਾਂ ਉਹ ਸਾਫ਼ ਹੋ ਜਾਣਗੇ। ਇੱਕ ਪਾਕਿਸਤਾਨੀ ਅਟੈਕ ਨੂੰ ਅਸੀਂ ਬਚਾਉਣੇ ਆ, ਸਾਨੂੰ ਇੱਥੇ ਡਿਫੈਂਸ ਹੀ ਨਹੀਂ ਕਰਨ ਦੀ ਲੋੜ, ਫੌਜ ਸਾਡੀ ਇੱਥੇ ਫ੍ਰੀ ਰਹੂਗੀ। ਤਾਂ ਆਪਾਂ ਇਹ ਸਮਝ ਲਓ ਕਿ ਆਪਾਂ ਉਸ ਬੰਬ ਤੇ ਬੈਠੇ ਆ ਜਿਹੜਾ ਕਿ ਆਪਾਂ ਨੂੰ ਕਿਸੇ ਸਮੇਂ ਵੀ ਸਾਫ਼ ਕਰ ਸਕਦਾ। ਮੈਂ ਸਿਰਫ ਆંકੜੇ ਦੇਣ ਦਾ ਤੁਹਾਨੂੰ ਇਹ ਮਤਲਬ ਸੀਗਾ ਮੇਰਾ ਕਿ ਆਪਾਂ ਵੇਖਿਆ ਕਿ 3 ਲੱਖ ਕਿਊਸਿਕ ਪਾਣੀ ਜਦੋਂ ਛੁੱਟਦਾ ਹੈ ਇੱਕ ਏਰੀਏ ਦੇ ਵਿੱਚ, ਤੇ ਸਿਰਫ 7-8 ਦਿਨ ਹੀ ਉਹ ਚੱਲਿਆ ਹੈ, ਤਾਂ ਉਹਨੇ ਕਿਸ ਤਰੀਕੇ ਦੀ ਸੁਲਤਾਨਪੁਰ ਲੋਧੀ 'ਚ ਹਰੀਕੇ ਦੇ ਆਸੇ-ਪਾਸੇ ਤੇ ਫਾਜ਼ਿਲਕਾ ਦੇ ਆਸੇ-ਪਾਸੇ ਤਬਾਹੀ ਕੀਤੀ। ਹੁਣ ਇਹ ਸੋਚੋ ਕਿ ਜੇ ਸਾਰਾ ਕੁਝ ਇੱਕੋਦਮ ਛੱਡਿਆ ਹੋਇਆ ਹੋਵੇ ਤੇ ਮਹੀਨਾ ਚੱਲਦਾ ਰਹੇ ਤਾਂ ਆਪਾਂ ਆਪਣੀ ਕੀ ਹਾਲਤ ਹੋ, ਕੀ ਆਪਾਂ ਸਸਟੇਨ ਕਰ ਸਕਾਂਗੇ, ਕੀ ਆਪਾਂ ਮਦਦ ਵੀ ਪਹੁੰਚਾ ਸਕਾਂਗੇ ਕਿ ਨਹੀਂ ਸਕਾਂਗੇ। ਮਾਲਵੇ ਦਾ ਵੀ ਪਤਾ ਨਹੀਂ ਕਿੰਨਾ ਹਿੱਸਾ ਇਸ ਲਪੇਟ 'ਚ ਆਊਗਾ, ਬਹੁਤ ਜ਼ਿਆਦਾ ਆਊਗਾ। ਮੇਰਾ ਖਿਆਲ ਫਰੀਦਕੋਟ ਵਰਗੇ ਡਿਸਟ੍ਰਿਕਟ, ਫਿਰੋਜ਼ਪੁਰ ਵਰਗੇ ਵੀ ਵਾਸ਼ ਆਊਟ ਹੁੰਦੇ ਜਾਣਗੇ, ਲੁਧਿਆਣਾ ਵੀ ਵਾਸ਼ ਆਊਟ ਹੁੰਦਾ ਜਾਊਗਾ। ਸੋ ਆਪਾਂ ਕੋਈ ਸੇਫ ਨਹੀਂ ਗਏ, ਆਪਾਂ ਬਿਲਕੁਲ ਜਿਹੜੇ ਰੈਜ਼ਰਵੋਇਰਸ ਬਣੇ ਆ, ਸਰ ਤੁਹਾਨੂੰ ਬੈਟਰ ਦੱਸ ਸਕਣਗੇ ਕਿ ਇਹਨਾਂ ਚੋਂ ਸਿਰਫ 2000 ਕਿਊਸਿਕ ਪਾਣੀ ਆਪਣੇ ਪੰਜਾਬ 'ਚ ਵਰਤਦੇ ਆ, ਬਾਕੀ ਸਾਰਾ ਹੀ ਬਾਹਰ ਜਾ, ਬਾਕੀ ਸਾਰਾ ਹੀ ਜਾ। ਹੁਣ ਗੱਲ ਆ ਜਾਂਦੀ ਹੈ ਮਸਲਾ ਜਦੋਂ ਆਪਾਂ ਨੂੰ ਗ੍ਰੈਵਿਟੀ ਪਤਾ, ਆਪਾਂ ਨੂੰ ਸਿਚੁਏਸ਼ਨ ਪਤਾ, ਤਾਂ ਕੀ ਸਾਡੇ ਕੋਲ ਹੱਲ ਹੈ ਤਾਂ ਕੋਈ ਕਿ ਹੱਲ ਹੈ। ਪਹਿਲੀ ਗੱਲ ਤਾਂ ਆਪਾਂ ਉਹਦੀ ਲੜਾਈ 1966 'ਚ ਹੀ ਹਾਰ ਗਏ, ਜਦੋਂ ਆਪਣੇ ਰੀਆਰਗਨਾਈਜੇਸ਼ਨ ਐਕਟ 'ਚ ਕਲੌਜ਼ਸ ਐਸੇ ਪਾ ਦਿੱਤੇ ਗਏ 78, 79 ਆ ਗਏ, ਜਿਨ੍ਹਾਂ ਨੇ ਆਪਣੇ ਤੋਂ ਬਿਲਕੁਲ ਹੀ ਉਹਨਾਂ ਦਾ ਕੰਟਰੋਲ ਹੀ ਖੋਹ ਲਿਆ। ਆਪਾਂ ਨਾ ਉਹਨਾਂ ਦੇ ਡਿਜ਼ਾਈਨ ਦੇ ਵਿੱਚ ਕੋਈ ਪਾਰਟਿਸਿਪੇਟ ਕਰ ਸਕਦੇ ਹਾਂ, ਨਾ ਉਹਨਾਂ ਦੇ ਪਾਣੀ ਛੱਡਣ 'ਚ, ਨਾ ਕਿਸੇ ਤਰੀਕੇ 'ਚ ਆਪਣਾ ਕੋਈ ਰੋਲ ਹੈ ਨਹੀਂ। ਆਪਾਂ ਬੋਲ ਵੀ ਨਹੀਂ ਸਕਦੇ ਉੱਥੇ ਕੁਛ, ਉਹਨਾਂ ਦੀ ਪਾਲਿਸੀ ਜਾਂ ਉਹਨਾਂ ਦਾ ਜਿਹੜਾ ਮੈਥਡਸ ਹੈਗੇ ਆ, ਜਾਂ ਕਿਵੇਂ ਉਹਨਾਂ ਨੇ ਕਦੋਂ ਪਾਣੀ ਛੱਡਣਾ ਹੈ ਤਾਂ ਉਹ ਨਹੀਂ ਬੋਲ ਸਕਦੇ। ਸੈਕਿੰਡ ਇਹ ਹੈ ਕਿ ਉਸ ਤੋਂ ਬਾਅਦ ਜਦੋਂ ਅਪੀਲ ਲੱਗੀ ਤਾਂ ਅਪੀਲ ਵੀ ਦਰਬਾਰਾ ਸਿੰਘ ਸਰਕਾਰ ਨੇ ਜਿਹੜੀ ਹੈਗੀ ਆ ਉਹ ਵਿਡਰਾਅ ਕਰ ਲਈ, ਤਾਂ ਉਹ ਜਿਹੜਾ ਅਖੀਰਲਾ ਜੇ ਕੋਈ ਚਾਂਸ ਸੀਗਾ ਸਾਡੇ ਕੋਲੇ ਉਹ ਵੀ ਬਲੌਕ ਹੋ ਗਿਆ। ਹੁਣ ਇੱਕ ਤਰ੍ਹਾਂ ਦਾ ਇਹ ਸਟੇਟਸ ਹੈਗਾ ਕਿ ਸਾਡੇ ਹੱਥ 'ਚ ਕੋਈ ਕੰਟਰੋਲ ਨਹੀਂ। ਫਿਰ ਡੈਮ ਸੇਫਟੀ ਐਕਟ ਆ ਗਏ, ਐਕਟਸ ਆ ਗਏ, ਜਿਹਦੇ ਨਾਲ ਫਰਦਰ ਉਹ ਕੰਟਰੋਲ ਸਾਡੇ ਹੱਥੋਂ ਨਿਕਲ ਗਿਆ ਤੇ ਆਪਾਂ ਉਹਦਾ ਖਮਿਆਜ਼ਾ ਭੁਗਤ ਰਹੇ ਹਾਂ। 88 ਦਾ ਫਲੱਡ ਵੇਖਿਆ ਆਪਾਂ, ਉਹ ਤੋਂ ਬਾਅਦ ਹੁਣ 19 'ਚ ਵੇਖਿਆ, 23 'ਚ ਵੇਖਿਆ, 25 'ਚ ਵੇਖਿਆ। ਹੁਣ 23 ਤੋਂ 25 ਵਾਲੇ ਦੀ ਗ੍ਰੈਵਿਟੀ ਉਦੋਂ ਵੀ ਜ਼ਿਆਦਾ ਵੱਧ ਗਈ, ਉਹਦੀ ਇੰਟੈਂਸਿਟੀ ਉਦੋਂ ਵੀ ਜ਼ਿਆਦਾ ਵੱਧ ਗਈ। ਤੇ ਹੋ ਸਕਦਾ ਕਿ ਅਗਾਂਹ ਫਲੱਡ ਨਾ ਵੀ ਹੋਣ ਜਾਂ ਹੋਣ ਨਾ, ਪਰ ਇੱਕ ਮਿਲਟਰੀ ਐਕਸਰਸਾਈਜ਼ ਹੋ ਚੁੱਕੀ ਆ। ਲੇਕਿਨ ਆਪਾਂ ਨੂੰ ਵੀ ਇੱਕ ਲਰਨਿੰਗ ਲੈਣੀ ਚਾਹੀਦੀ ਆ ਕਿ ਵੀ ਇਹ ਸਾਡੇ ਤੇ ਕਿਸੇ ਟਾਈਮ ਵੀ ਕੁਝ ਹੋ ਸਕਦਾ। ਪਰ ਆਪਾਂ ਕਰ ਕੀ ਸਕਦੇ? ਕਰ ਇਹ ਸਕਦੇ ਆ ਕਿ ਬਿਗ ਰਿਟੋਰਿਕਸ ਦੇਣ ਦੀ ਬਜਾਏ, ਬਹੁਤ ਵੱਡੇ ਨਾਅਰੇ ਮਾਰਨ ਦੀ ਬਜਾਏ ਆਪਾਂ ਸਟੈਪ ਵਾਈਜ਼ ਚੱਲ ਸਕਦੇ ਹਾਂ। ਸਟੈਪ ਵਾਈਜ਼ ਇਹ ਆ ਕਿ ਪਹਿਲਾਂ ਤਾਂ ਆਪਾਂ ਇਹ ਕਹੀਏ ਕਿ ਵੀ ਜਿਹੜੇ ਨੋਰਮਸ ਬਣੇ ਹੋਏ ਆ, ਵਰਲਡ ਦੇ ਨੋਰਮਸ ਬਣੇ ਹੋਏ ਆ ਕਿ ਕੋਈ ਵੀ ਦਰਿਆ 25% ਚੱਲਦਾ ਰਹਿਣਾ ਚਾਹੀਦਾ। ਇੱਕ ਦਰਿਆ ਨੂੰ ਜਿਉਂਦਾ ਰੱਖਣਾ ਜ਼ਰੂਰੀ ਆ। ਇਹ ਦੁਨੀਆ ਦੇ এনवायरमेंटल ਨੋਰਮਸ ਆ। এনवायरमेंटल ਦੇ ਪੱਖ ਨੂੰ ਲੈ ਕੇ ਲੜਾਈ ਲੜਨੀ ਕਈ ਵਾਰੀ ਸੌਖੀ ਹੋ ਜਾਂਦੀ ਆ, ਸਾਰਾ ਸਮਾਜ ਤੁਹਾਡੇ ਨਾਲ ਲੱਗ ਜਾਂਦਾ, ਉਹ ਲੜਾਈ ਤੁਸੀਂ ਲੜ ਸਕਦੇ। ਸੋ ਉਹ 25% ਦੇ ਚੱਲਦੇ ਰਹੇ। ਸੈਕਿੰਡ ਇਹ ਆ ਕਿ ਵੀ ਆਪਾਂ ਨੇ ਇਹ ਮੰਗ ਹੋਣੀ ਚਾਹੀਦੀ ਹੈ ਕਿ ਦਰਿਆ ਮੌਨਸੂਨ ਵੇਲੇ ਰਾਜਸਥਾਨ ਜਾਂ ਹਰਿਆਣੇ ਵਾਸਤੇ ਭਾਂਡੇ ਨਾ ਬਣਨ ਤੇ ਪਾਣੀ ਸਟੋਰ ਕਰਨ ਵਾਸਤੇ ਉਹਨਾਂ ਨੂੰ ਲੈਵਲ ਥੱਲੇ ਲਿਆਓ, ਲਗਾਤਾਰ ਸਾਡੀ ਡੀਸਿਲਟਿੰਗ ਹੁੰਦੀ ਰਹੇ। ਪਰ ਇਹ ਬਹੁਤ ਛੋਟੇ ਸਟੈਪਸ ਆ। ਇਹਨਾਂ ਨਾਲ ਜਿਹੜੀ ਅਸਲ ਜਿਹੜੀ ਆਪਣੀ ਲੜਾਈ ਹੋਊਗੀ ਉਹ ਆਪਣੀ ਲਾਮਬੰਦੀ, ਆਪਣੀ ਅਵੇਅਰਨੈਸ ਹੋਵੇ ਪਹਿਲਾਂ ਕਿ ਹਾਂ ਅਸੀਂ ਐਗਜ਼ਿਸਟੈਂਸ਼ੀਅਲ ਥ੍ਰੈਟ ਆ, ਸਾਡੀ ਹੋਂਦ ਦੀ ਥ੍ਰੈਟ ਐਸੀ ਖੜੀ ਹੋਈ ਵੀ ਆ ਸਾਡੇ ਤੇ ਕਿ ਸਾਨੂੰ ਕਿਸੇ ਟਾਈਮ ਖਤਮ ਕੀਤਾ ਜਾ ਸਕਦਾ ਹੈ। ਸੋ ਉਹ ਲਾਮਬੰਦੀ ਵੱਡੀ ਹੋਣੀ ਚਾਹੀਦੀ ਆ। ਕੌਮਾਂ ਦੇ ਸਮੇਂ ਹਮੇਸ਼ਾ 66 ਵਰਗੇ ਜਾਂ 72 ਵਰਗੇ ਨਹੀਂ ਰਹਿੰਦੇ। ਅੱਜ ਜੋ ਹਾਲਾਤ ਹੈਗੇ ਆ, ਅੱਜ ਜੋ ਕੌਮਾਂਤਰੀ ਚੈਲੰਜ ਆ ਇਸ ਸਲਤਨਤ ਨੂੰ ਜਾਂ ਇਸ ਰਾਜ ਨੂੰ, ਉਹ ਬਹੁਤ ਵੱਡੇ ਹੈਗੇ ਆ। ਤੇ ਉੱਥੇ ਜੇ ਆਪਾਂ ਇੱਕ ਮੁੱਠ ਹੋ ਕੇ ਇੱਕ ਆਪਦੀ ਫਰੰਟ ਨੂੰ ਇੱਕ ਤੇ ਮੁਹਾਜ ਬਣਾ ਕੇ ਲੋਕਾਂ ਨੂੰ ਅਵੇਅਰਨੈਸ ਕਰਕੇ ਲੜਦੇ ਰਹੀਏ, ਜਿਵੇਂ ਆਪਾਂ ਕਿਸਾਨ ਅੰਦੋਲਨ ਵੇਲੇ ਲੜੇ ਸੀ, ਤਾਂ ਇਹ ਕੋਈ ਮੁਸ਼ਕਿਲ ਗੱਲ ਨਹੀਂ ਕਿ ਅਸੀਂ ਆਪਦੀ ਡਿਫੈਂਸ ਵਾਸਤੇ ਵੀ ਲੜਾਂਗੇ। ਤੇ ਇਹ ਲੜਨਾ ਪੈਣਾ ਵੀ ਆਪਾਂ ਨੂੰ, ਨਹੀਂ ਤਾਂ ਜੇ ਨਾ ਲੜੇ ਤਾਂ ਜੋ ਅੱਗੇ ਸਮਾਂ ਆ ਰਿਹਾ ਤਾਂ ਆਪਾਂ ਸਡਨਲੀ ਖਤਮ ਕੀਤੇ ਜਾ ਸਕਦੇ ਹਾਂ। ਤਾਂ ਆਪਾਂ ਇੱਕ ਹੜੱਪਾ ਜਾਂ ਜਿਵੇਂ ਉਹ ਕਹਾਣੀਆਂ ਸੁਣਦੇ ਆ ਤਾਂ ਆਪਾਂ ਵੀ ਉਵੇਂ ਰਹਿ ਜਾਂਗੇ ਕਿ ਹਾਂਜੀ ਇੱਥੇ ਇੱਕ ਸਿਵਲਾਈਜੇਸ਼ਨ ਹੁੰਦੀ ਸੀ, ਇੱਥੇ ਇੱਕ ਲੋਕ ਹੁੰਦੇ ਸੀ ਜਿਹੜੇ ਪਾਣੀ ਦਾ ਸਲਾਬਾ ਆ ਗਿਆ, ਫਲਾਨਾ ਆ ਗਿਆ,
ਤੇ ਉਹ ਖਤਮ ਹੋਵੇ। ਸੋ ਉਹਨਾਂ ਵਾਸਤੇ ਆਪਾਂ ਨੂੰ ਅਵੇਅਰ ਹੋਣਾ ਜ਼ਰੂਰੀ ਆ, ਗਰਾਊਂਡ ਦੇ ਉੱਤੇ ਇਸ ਗੱਲ ਨੂੰ ਸਮਝਾਈਏ ਲੋਕਾਂ ਨੂੰ, ਤੇ ਇਹ ਹੋਵੇ ਕਿ ਘੱਟੋ ਘੱਟ ਇਹਨਾਂ ਡੈਮਸ ਦੇ ਵਿੱਚ ਇੱਕ ਤਾਂ ਇਹਨਾਂ ਦੀ ਕੁਆਂਟੀਟੀ ਨੂੰ ਘਟਾਇਆ ਜਾਵੇ, ਇਹਨਾਂ ਦੀ ਸਾਨੂੰ ਕੋਈ ਫਾਇਦਾ ਨਹੀਂਗਾ, ਤੇ ਜਾਂ ਇਹਨਾਂ ਦਾ ਇਹਨੂੰ ਰੀਡਿਜ਼ਾਈਨ ਕੀਤਾ ਜਾਵੇ, ਤੇ ਨਹੀਂ ਤਾਂ ਘੱਟੋ ਘੱਟ ਪਾਣੀ ਛੱਡਣ ਦੀ ਤੇ ਪਾਣੀ ਰੋਕਣ ਦੀ ਵੀਟੋ ਪਾਵਰ ਸਿਰਫ ਤੇ ਸਿਰਫ ਪੰਜਾਬ ਸਰਕਾਰ ਕੋਲ ਹੋਵੇ। ਇਹ ਨਹੀਂ ਹੋ ਸਕਦਾ ਕਿ ਅਸੀਂ ਡੈਮੇਜ ਵੀ ਅਸੀਂ ਲੈਂਦੇ ਹੋਈਏ ਤੇ ਆਪਣਾ ਜਿਹੜੀ ਚੁਣੌਤੀਆਂ ਉਹ ਸਾਡੇ ਹੋਣ ਤੇ ਫਾਇਦੇ ਲੈਣ ਵਾਲਿਆਂ ਦੇ ਹੱਥ 'ਚ ਹੋਵੇ ਪਾਣੀ ਕਦੋਂ ਛੱਡਣਾ ਤੇ ਕਦੋਂ ਰੋਕਣਾ। ਤਾਂ ਇੰਨਾ ਕਹਿ ਕੇ ਮੈਂ ਆਪ ਜੀ ਤੋਂ ਇਜਾਜ਼ਤ ਲੈਣਾ। ਮੇਰਾ ਮਕਸਦ ਤੁਹਾਡੇ ਨਾਲ ਕਿ ਤੁਹਾਨੂੰ ਅੰਕੜਿਆਂ ਤੋਂ ਅਵੇਅਰ ਕਰਾਉਣਾ ਸੀ ਕਿ ਆਪਾਂ ਕਿਸ ਹਾਲਾਤ 'ਚ ਬੈਠੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।